ਫੈਸਲਾਬਾਦੀਆਂ ਦੇ ਨਾਲ ਹੱਥ ਕੀਤਾ ਪੀਸੀਬੀ ਵਾਲਿਆਂ ਨੇ ਚੰਗਾ ਭਲਾ। ਇੱਥੇ ਇੱਕ ਬਾਜੀ ਸੀ ਜਿਹੜੀ ਟਿਕਟਾਂ ਵੇਚਦੀ ਸੀਗੀ, ਉਹਦਾ ਨਾਮ ਸੀ ਗਾਲਬਨ ਮੈਵਿਸ਼। ਇਹ ਦਰਖਾਸਤਾਂ ਜਨਾਬੇ ਵਾਲੀ ਵਫਾਕੀ ਮੁਹਤਸਬ ਕੋ ਆਈਆਂ ਪਈਆਂ, ਜਿਹਦੇ ਵਿੱਚ ਲੋਕ ਕਹਿ ਰਹੇ ਆ ਕਿ ਸਾਡੇ ਕੋਲੋਂ ਜਨਾਬ 2000 ਰੁਪਇਆ ਲੈ ਲਿਆ ਸੈਮੀਫਾਈਨਲ ਦਾ ਤੇ ਸੈਮੀਫਾਈਨਲ ਹੋਇਆ ਕੋਈ ਨਹੀਂ ਤੇ ਸਾਨੂੰ ਪੈਸੇ ਮੋੜੇ ਕੋਈ ਨਹੀਂ। ਇਹ ਪੀਸੀਬੀ ਵਾਲੇ ਕੱਲਾ ਹੱਥ ਸ਼ਹਿਰੀਆਂ ਦੇ ਨਾਲ ਨਹੀਂ ਕਰਕੇ ਗਏ, ਇਹ ਜਨਾਬ ਜ਼ਿਲ੍ਹੀ ਇੰਤਜ਼ਾਮੀਆ ਦੇ ਨਾਲ ਵੀ ਕਰ ਗਏ ਆ। ਅੱਧੇ ਪੈਸੇ ਜ਼ਿਲ੍ਹੀ ਇੰਤਜ਼ਾਮੀਆ ਦੇ ਹੁੰਦੇ ਸੀ, ਅੱਧੇ ਪੈਸੇ ਪੀਸੀਬੀ ਵਾਲਿਆਂ ਦੇ ਹੁੰਦੇ ਸੀ। ਪੀਸੀਬੀ ਵਾਲਿਆਂ ਨੇ ਆਖਿਆ ਆ ਲਓ, ਉਹਨਾਂ ਨੇ ਜਨਾਬ ਲਈ ਕੱਖ ਨਹੀਂ ਦਿੱਤਾ। ਕੀ ਕਰਨਾ ਚਾਹੁੰਦੇ ਨੇ ਸਾਡੇ ਡੀਸੀ ਸਾਹਿਬ, ਕੀ ਕਰਨਾ ਚਾਹੁੰਦੀ ਸਾਡੀ ਜ਼ਿਲ੍ਹਾ ਇੰਤਜ਼ਾਮੀਆ? ਡੀਸੀ ਸਾਹਿਬ ਤੁਸੀਂ ਜੀ ਹੁਣ ਲੈਟਰ ਲਿਖ ਰਹੇ ਹੋ ਹਮੇ ਗਵਰਨਮੈਂਟ ਆਫ ਪੰਜਾਬ ਪੈਸੇ ਦੇ, ਉਹ ਭਾਈ ਤੁਸੀਂ ਆਪਣੇ ਕਿਉਂ ਨਹੀਂ ਲੈ ਰਹੇ? ਜਨਾਬ ਸਟੇਡੀਅਮ ਸਾਡਾ ਵਾ, ਸਾਡੀ ਮਲਕੀਅਤ ਆ। ਇਹ ਤੋਂ ਪਹਿਲੇ ਫੈਸਲਾਬਾਦ ਦੇ ਵਿੱਚ ਬਹੁਤ ਸਾਰੇ ਡਿਪਟੀ ਕਮਿਸ਼ਨਰ ਆਏ ਨੇ, ਕਿਸੇ ਨੇ ਜਨਾਬੇ ਲਈ ਏਡਾ ਲਿੱਸਾ ਨੇ ਆ ਨਹੀਂ ਦਿੱਤਾ। ਮੈਂ ਜਨਾਬ ਚੀਫ ਸੈਕਟਰੀ ਸਾਹਿਬ ਨੂੰ ਗੁਜ਼ਾਰਿਸ਼ ਕਰਾਂਗਾ, ਵਜ਼ੀਰ ਆਲਾ ਮਰੀਮ ਨਵਾਜ਼ ਨੂੰ ਗੁਜ਼ਾਰਿਸ਼ ਕਰਾਂਗਾ ਕਿ ਮੈਡਮ ਇਹਦਾ ਆਪ ਨੋਟਿਸ ਲਵੋ। अस्सलाम वालेकुम। अच्छा जी, एक मिसाल आ जी, मुफ्त दा माल होवे ते दिल आपे ਜਿਹੜਾ ਨਾ ਬੇਰਹਿਮ ਹੋ ਹੀ ਜਾਂਦਾ ਵਾ। ਇਹ ਹਾਲ ਕੀਤਾ ਜੀ ਜਨਾਬ ਸਾਡੇ ਫੈਸਲਾਬਾਦ ਦੇ ਵਿੱਚ ਪੀਸੀਬੀ ਵਾਲਿਆਂ ਨੇ। ਇੱਕ ਟੂਰਨਾਮੈਂਟ ਕ੍ਰਿਕਟ ਚੈਂਪੀਅਨ ਕਰਾਉਣ ਵਾਸਤੇ ਫੈਸਲਾਬਾਦ ਤਸ਼ਰੀਫ ਲਿਆਏ। ਜਿਹੜੀ ਸ਼ੈ ਲੱਭੀ ਆ ਲਵੇੜ ਕੇ ਜਨਾਬੇ ਲਈ ਲੈਂਦੇ ਗਏ। ਉਹ ਜਿੱਦਾਂ ਕਿਤੇ ਬੰਦੇ ਜਾਂਦੇ ਨਹੀਂ ਹੈਗੇ ਲੁੱਟਣ ਲਾਟਣ ਵਾਸਤੇ, ਉਹ ਜਨਾਬ ਜਿਹੜੀ ਸ਼ੈ ਲੱਭਦੀ ਘੁਮਾਉਂਦੇ ਆ, ਜੇਬ 'ਚ ਪਾਉਂਦੇ ਆ, ਗੰਡਲੀਆਂ ਬਣਦੇ ਆ, ਲੈ ਕੇ ਤੇ ਚਲੇ ਜਾਂਦੇ ਆ। ਜਨਾਬ ਫੈਸਲਾਬਾਦੀਆਂ ਦੇ ਨਾਲ ਹੱਥ ਕੀਤਾ ਪੀਸੀਬੀ ਵਾਲਿਆਂ ਨੇ ਚੰਗਾ ਭਲਾ। ਇਹ ਮੈਂ ਨਹੀਂ ਕਹਿ ਰਿਹਾ ਜਨਾਬ, ਸਾਡੇ ਫੈਸਲਾਬਾਦ ਦੇ ਸ਼ਹਿਰੀ ਜਿਹੜੇ ਆ ਨਾ ਉਹ ਦੋਨਾਂ ਹੱਥਾਂ ਨਾਲ ਪਿੱਟੇ ਆ। ਇੱਥੇ ਹੀ ਨਹੀਂ ਪਿੱਟੇ, ਇੱਕ ਅਦਾਰਾ ਬਣਿਆ ਹੈ ਵਫਾਕੀ ਮੁਹਤਸਬ ਦਾ, ਜਿਹੜਾ ਜਨਾਬੇ ਵਾਲੀ ਇਹਨਾਂ ਦਾ ਇਤਸਾਬ ਕਰਦਾ ਵਾ। ਪਤਾ ਨਹੀਂ ਇਤਸਾਬ ਹੋਣਾ ਕਿ ਨਹੀਂ ਹੋਣਾ, ਲੇਕਿਨ ਐਸੀ ਕੋਸ਼ਿਸ਼ ਕਰਾਂਗੇ ਕਿ ਫੈਸਲਾਬਾਦ ਦੇ ਸ਼ਹਿਰੀਆਂ ਨੂੰ ਤੇ ਨਾਲ ਇੱਕ ਹੋਰ ਗੱਲ, ਫੈਸਲਾਬਾਦ ਦੀ ਜ਼ਿਲ੍ਹੀ ਇੰਤਜ਼ਾਮੀਆ ਨੂੰ, ਜਿਨ੍ਹਾਂ ਲੋਕਾਂ ਨੂੰ ਇਨਸਾਫ ਦੇਣਾ ਵਾ, ਅਸੀਂ ਜਨਾਬ ਤੁਹਾਡੇ ਨਾਲ ਖਲੋਤੇ ਆ, ਤੁਹਾਨੂੰ ਵੀ ਇਨਸਾਫ ਲੈ ਕੇ ਦੇਵਾਂਗੇ। ਇਹ ਪੀਸੀਬੀ ਵਾਲੇ ਕੱਲਾ ਹੱਥ ਸ਼ਹਿਰੀਆਂ ਦੇ ਨਾਲ ਨਹੀਂ ਕਰਕੇ ਗਏ, ਇਹ ਜਨਾਬ ਜ਼ਿਲ੍ਹੀ ਇੰਤਜ਼ਾਮੀਆ ਦੇ ਨਾਲ ਵੀ ਕਰ ਗਏ ਆ। ਹੁਣ ਮੈਂ ਦੱਸਦਾ ਕਿੱਦਾਂ ਕਰ ਗਏ। ਇਹ ਦਰਖਾਸਤਾਂ ਜਨਾਬੇ ਵਾਲੀ ਵਫਾਕੀ ਮੁਹਤਸਬ ਕੋ ਆਈਆਂ ਪਈਆਂ, ਜਿਹਦੇ ਵਿੱਚ ਲੋਕ ਕਹਿ ਰਹੇ ਆ ਕਿ ਸਾਡੇ ਕੋਲੋਂ ਜਨਾਬ 2000 ਰੁਪਇਆ ਲੈ ਲਿਆ ਸੈਮੀਫਾਈਨਲ ਦਾ ਤੇ ਸੈਮੀਫਾਈਨਲ ਹੋਇਆ ਕੋਈ ਨਹੀਂ ਤੇ ਸਾਨੂੰ ਪੈਸੇ ਮੋੜੇ ਕੋਈ ਨਹੀਂ, ਜਦ ਕਿ ਸਾਡੇ ਨਾਲ ਵਾਅਦਾ ਕੀਤਾ ਗਿਆ ਸੀਗਾ ਸਾਨੂੰ ਪੈਸੇ ਮੋੜਾਂਗੇ, ਲੇਕਿਨ ਨਹੀਂ ਮੋੜੇ। ਖੈਰ ਜੀ ਉਹ ਪੀਸੀਬੀ ਵਾਲੇ ਆ। ਇੱਥੇ ਇੱਕ ਬਾਜੀ ਸੀ ਜਿਹੜੀ ਟਿਕਟਾਂ ਵੇਚਦੀ ਸੀਗੀ, ਉਹਦਾ ਨਾਮ ਸੀ ਗਾਲਬਨ ਮੈਵਿਸ਼। ਉਸ ਬਾਜੀ ਨੇ ਜਨਾਬੇ ਲਈ ਲਾਰੇ ਵੀ ਲਾਏ, ਲੱਪੇ ਵੀ ਲਾਏ ਕਿ ਜਨਾਬ ਅਸੀਂ ਤੁਹਾਨੂੰ ਟਿਕਟਾਂ ਦੇ ਪੈਸੇ ਜਿਹੜੇ ਆ ਨਾ ਉਹ ਮੋੜ ਦੇਵਾਂਗੇ। ਹੁਣ ਜਨਾਬੇ ਲਈ ਅਸੀਂ ਉਹਨਾਂ ਨਾਲ ਰਾਬਤਾ ਕੀਤਾ, ਉਹਨਾਂ ਨੇ ਕਿਹਾ ਜਨਾਬ ਤੁਸੀਂ ਇਸ ਲੋਕਲ ਟੂਰਨਾਮੈਂਟ ਨੂੰ ਰੋਣ ਡੇ ਹੋ। ਜਨਾਬ ਲੋਕਲ ਸੀ ਤਾਂ ਤੁਸੀਂ ਇੱਥੇ ਅੰਬ ਲੈਣ ਆਏ ਸੀਗੇ, ਤੁਸੀਂ ਨਾ ਆਉਂਦੇ, ਜਿੱਥੇ ਤੁਹਾਨੂੰ ਨੈਸ਼ਨਲ ਇੰਟਰਨੈਸ਼ਨਲ ਲੱਭਦੇ ਸੀਗੇ ਉਹ ਕਰਾ ਲੈਂਦੇ। ਕਹਿੰਦੇ ਤੁਸੀਂ ਇਸ ਲੋਕਲ ਟੂਰਨਾਮੈਂਟ ਨੂੰ ਰੋਣ ਡੇ ਹੋ, ਅਸੀਂ ਤਾਂ ਜਨਾਬ ਇੰਟਰਨੈਸ਼ਨਲ ਵਾਲੇ ਨੂੰ ਕਦੀ ਨਹੀਂ ਪੈਸੇ ਮੋੜੇ। ਉਹ ਭਾਈ ਅਸੀਂ ਤਾਂ ਮਾੜੇ ਬੰਦੇ ਆ ਲੈਲਪੁਰ ਵਾਲੇ, ਅਸੀਂ ਆਪਣੇ ਪੈਸੇ ਲੈਣੇ ਆ, ਅਗਰ ਨਾ ਲਏ ਅਸੀਂ ਜੁਗਤਾਂ ਜ਼ਰੂਰ ਮਾਰਾਂਗੇ, ਅਸੀਂ ਦੋਨਾਂ ਹੱਥਾਂ ਨਾਲ ਪਿੱਟਾਂਗੇ ਜ਼ਰੂਰ ਕਿ ਜਨਾਬ ਸਾਡੇ ਪੈਸੇ ਦਿਓ। ਇਹ ਤਾਂ ਉਹ ਹੱਥ ਸੀਗਾ ਜਿਹੜਾ ਸ਼ਹਿਰੀਆਂ ਦੇ ਨਾਲ ਹੋਇਆ। ਆਹ ਹੁਣ ਵੱਡਾ ਹੱਥ ਜਿਹੜਾ ਜਨਾਬ ਸਾਡੀ ਜ਼ਿਲ੍ਹੀ ਇੰਤਜ਼ਾਮੀਆ ਨਾਲ ਹੋਇਆ। ਹੁਣ ਇਹਦੇ ਵਿੱਚ ਸਾਡੇ ਡੀਸੀ ਸਾਹਿਬ ਜਿਹੜੇ ਆ ਉਹ ਬੇਬਸ ਆ ਜਾਂ ਕੋਈ ਵੱਡਾ ਤਗੜਾ ਨਾਮ ਪਿੱਛੇ ਆ, ਇਹ ਤਾਂ ਜਨਾਬ ਡੀਸੀ ਸਾਹਿਬ ਹੀ ਮੌਕਫ ਦੇ ਸਕਦੇ ਆ। ਅਸੀਂ ਮੌਕਫ ਮੰਗਿਆ ਵਾ, ਉਹਨਾਂ ਨੇ ਸਾਡੇ ਕੋਲ ਟਾਈਮ ਮੰਗ ਲਿਆ ਵਾ ਕਿ ਜਨਾਬ ਟਾਈਮ ਦਿਓ, ਤੁਹਾਨੂੰ ਅਸੀਂ ਮੌਕਫ ਦਿੰਦੇ ਆ। ਉਹ ਮੌਕਫ ਆਏਗਾ ਉਹ ਵੀ ਜਨਾਬ ਤੁਹਾਡੇ ਸਾਹਮਣੇ ਰੱਖਾਂਗੇ। ਹੁਣ ਰੌਲਾ ਕੀ ਆ ਜਨਾਬੇ ਅਲੀ, ਫੈਸਲਾਬਾਦ ਦੇ ਕ੍ਰਿਕਟ ਸਟੇਡੀਅਮ ਦੀ ਜ਼ਿੰਦਗੀ ਜਿਹੜੀ ਹੈ ਨਾ ਇਸ ਟਾਈਮ ਤੱਕ ਉਹ ਤਕਰੀਬਨ 64 ਸਾਲ ਹੋ ਚੁੱਕੀ ਆ। 64 ਸਾਲਾਂ ਦੇ ਵਿੱਚ ਇੱਥੇ ਇੰਟਰਨੈਸ਼ਨਲ ਮੈਚ ਵੀ ਹੋਏ ਆ, ਨੈਸ਼ਨਲ ਮੈਚ ਵੀ ਹੋਏ ਆ, ਲੋਕਲ ਮੈਚ ਵੀ ਹੋਏ ਆ। ਹੁੰਦਾ ਕੀ ਸੀਗਾ? ਹੁੰਦਾ ਇਹ ਸੀਗਾ ਟਿਕਟਾਂ ਵਿਕਦੀਆਂ ਸੀਗੀਆਂ, ਜਿੰਨੇ ਪੈਸੇ ਹੁੰਦੇ ਸੀਗੇ ਅੱਧੇ ਪੈਸੇ ਜ਼ਿਲ੍ਹੀ ਇੰਤਜ਼ਾਮੀਆ ਦੇ ਹੁੰਦੇ ਸੀ, ਅੱਧੇ ਪੈਸੇ ਪੀਸੀਬੀ ਵਾਲਿਆਂ ਦੇ ਹੁੰਦੇ ਸੀ। ਅੰਦਰ ਸਟਾਲ ਲੱਗਦੇ ਸੀ, ਅੱਧੇ ਪੈਸੇ ਜ਼ਿਲ੍ਹੀ ਇੰਤਜ਼ਾਮੀਆ ਦੇ ਹੁੰਦੇ ਸੀ, ਅੱਧੇ ਪੈਸੇ ਜਨਾਬੇ ਵਾਲੀ ਪੀਸੀਬੀ ਵਾਲਾ ਲਾਇਆ ਜਾਂਦਾ ਸੀਗਾ। ਲੇਕਿਨ ਇੱਕ ਗੱਲ ਹੋਰ ਮਜ਼ੇ ਦੀ ਸੁਣ ਲਓ, ਜਿੰਨਾ ਜਨਾਬੇ ਵਾਲੀ ਰੰਗ ਹੁੰਦਾ ਸੀ, ਚੂਨਾ ਹੁੰਦਾ ਸੀ, ਜਨਾਬ ਫਰਸ਼ ਪੈਂਦੇ ਸੀ, ਜੋ ਸਫਾਈਆਂ ਹੁੰਦੀਆਂ ਸੀ, ਜਿਹਨੂੰ ਅੰਗਰੇਜ਼ੀ ਦੇ ਵਿੱਚ ਕਹਿੰਦੇ ਰੈਨੋਵੇਟ ਕਰਨਾ, ਜਿਹੜਾ ਸੀ ਨਾ ਰੈਨੋਵੇਟ ਕਰਨਾ, ਉਹਦੇ ਪੈਸੇ ਸਾਈਡ 'ਤੇ ਕੱਢ ਲੈਂਦੇ ਸੀ ਪਹਿਲੇ ਹੀ ਟਿਕਟਾਂ ਦੇ ਵਿੱਚੋਂ, ਤੇ ਬਾਕੀ ਪੈਸੇ ਅੱਧੋ ਅੱਧ। ਐਰਕੀ ਕੀ ਹੋਇਆ? ਉਹ ਆਓ ਦੱਸਾਂ ਤੁਹਾਨੂੰ ਗੱਲ, ਐਰਕੀ ਕੀ ਹੋਇਆ? ਐਰਕੀ ਜਨਾਬੇ ਵਾਲੀ ਜ਼ਿਲ੍ਹੀ ਇੰਤਜ਼ਾਮੀਆ ਨੇ ਆਪਣੇ ਪੱਲਿਓਂ ਕਰੋੜਾਂ ਰੁਪਇਆ ਸਟੇਡੀਅਮ 'ਤੇ ਲਾਤਾ। ਸਟੇਡੀਅਮ ਜਾਓ ਤੇ ਇੱਦਾਂ ਹੀ ਲੱਗਦਾ ਵਾ ਜਿਵੇਂ ਨਾ ਬੰਦਾ ਕਿਸੇ ਬਾਹਰਲੇ ਮੁਲਕ 'ਚ ਆ ਗਿਆ। ਇੱਧਰੋਂ ਫਰਸ਼ 'ਚ ਵੇਖੋ ਮੂੰਹ ਨਜ਼ਰ ਆ ਰਿਹਾ, ਉੱਧਰ ਘਾਹ 'ਚ ਵੇਖੋ ਘਾਹ 'ਚ ਵੀ ਮੂੰਹ ਨਜ਼ਰ ਆ ਰਿਹਾ ਵਾ। ਉਹ ਪਰਛਾਵਾਂ ਹੁੰਦਾ ਵਾ, ਉਹਨੂੰ ਵੀ ਮੂੰਹ ਹੀ ਕਹਿੰਦੇ, ਉਹ ਨਜ਼ਰ ਆ ਰਿਹਾ ਵਾ। ਮਤਲਬ ਹਰ ਪਾਸੇ ਲਸ਼ ਪਸ਼ ਆ। ਕਰੋੜਾਂ ਰੁਪਇਆ ਲਾਤਾ ਇਸ ਟੂਰਨਾਮੈਂਟ ਵਾਸਤੇ ਕਿ ਪੀਸੀਬੀ ਵਾਲਿਆਂ ਨੇ ਜਨਾਬ ਪੈਸੇ ਦੇ ਹੀ ਦੇਣੇ ਆ। ਪੀਸੀਬੀ ਵਾਲਿਆਂ ਨੇ ਆਖਿਆ ਆ ਲਓ, ਸਮਝਦੇ ਹੋ ਨਾ, ਆ ਲੈ ਲਓ। ਉਹਨਾਂ ਨੇ ਜਨਾਬੇ ਲਈ ਕੱਖ ਨਹੀਂ ਦਿੱਤਾ। ਟਿਕਟਾਂ ਦੇ ਪੈਸੇ ਵੀ ਲਏ 2 ਕਰੋੜ 30 ਲੱਖ ਦੇ ਲਗਭਗ, ਦੁਬਾਰਾ ਕਹੋ ਸਾਰੇ ਰਲ ਕੇ ਪੜੋ, 2 ਕਰੋੜ 30 ਲੱਖ ਦੇ ਕਰੀਬ ਲਗਭਗ ਟਿਕਟਾਂ ਵਿਕੀਆਂ, ਜਿਹਦੇ 'ਚ 200 ਦੀ ਟਿਕਟ, 400 ਦੀ ਟਿਕਟ, 2000 ਦੀ ਟਿਕਟ, 1500 ਦੀ ਟਿਕਟ, 2500 ਦੀ ਟਿਕਟ ਤੱਕ ਵਿਕੀ।
ਤੇ ਜਿਹਦੇ ਚੋਂ 1 ਰੁਪਿਆ ਅੱਲਾ ਦੀ ਮਿਹਰਬਾਨੀ ਨਾਲ PCB ਵਾਲੇ ਲੈਲਪੁਰ ਵਾਲਿਆਂ ਨੂੰ ਨਹੀਂ ਦੇ ਗਏ, ਸਾਡੀ ਜ਼ਿਲ੍ਹੀ ਇੰਤਜ਼ਾਮੀਆ ਨੂੰ ਨਹੀਂ ਦੇ ਕੇ ਗਏ। ਹੁਣ ਇਹਦੇ ਪਿੱਛੇ ਹਿਕਮਤ ਅਮਲੀ ਕੀ ਆ, ਕੀ ਕਰਨਾ ਚਾਹੁੰਦੇ ਨੇ ਸਾਡੇ DC ਸਾਹਿਬ, ਕੀ ਕਰਨਾ ਚਾਹੁੰਦੀ ਸਾਡੀ ਜ਼ਿਲ੍ਹੀ ਇੰਤਜ਼ਾਮੀਆ, ਇਹ ਤਾਂ ਅੱਲਾ ਹੀ ਬਿਹਤਰ ਜਾਣਦਾ। ਲੇਕਿਨ ਅਸੀਂ ਜਨਾਬੇ ਵਾਲੀ ਤੁਹਾਨੂੰ ਵੀ ਤੁਹਾਡਾ ਵੀ ਹੱਕ ਲੈ ਕੇ ਦੇਵਾਂਗੇ ਜਿਹੜਾ ਸਾਡਾ ਕੰਮ ਆ, ਅਸੀਂ ਇਹਨਾਂ ਸ਼ਹਿਰੀਆਂ ਦਾ ਵੀ ਹੱਕ ਲੈ ਕੇ ਦੇਵਾਂਗੇ ਜਿਹੜਾ ਹੱਕ ਇਹਨਾਂ ਨੇ ਜਨਾਬੇ ਵਾਲੀ PCB ਵਾਲੇ ਨੇ ਖਾਧਾ। ਮੈਂ ਤੁਹਾਨੂੰ ਦੱਸਦਾ ਵਾਂ, ਅੱਗੇ ਜ਼ਿਲ੍ਹੀ ਇੰਤਜ਼ਾਮੀਆ ਜਨਾਬੇ ਵਾਲੀ ਟੂਰਨਾਮੈਂਟ ਕਰਾਉਂਦੀ ਹੁੰਦੀ ਸੀਗੀ, ਉਹ ਜਨਾਬੇ ਵਾਲੀ ਕੁਰਸੀਆਂ ਲਾ ਕੇ ਦਿੰਦੀ ਥੜਿਆਂ ਦੇ ਉੱਤੇ ਕਿ ਜਨਾਬ ਸਾਡੇ ਫੈਸਲਾਬਾਦੀ ਆਣਗੇ, ਇੱਥੇ ਆ ਕੇ ਬਹਿਣਗੇ, ਬਾਇਜ਼ਤ ਤਰੀਕੇ ਨਾਲ ਮੈਚ ਦੇਖਣਗੇ। ਜਨਾਬ ਕੁਰਸੀਆਂ ਵੀ ਨਹੀਂ ਲਾਈਆਂ, ਥੜਿਆਂ ਦੇ ਬਾ ਕੇ 600 ਦੀ ਟਿਕਟ, 400 ਦੀ ਟਿਕਟ, 800 ਦੀ ਟਿਕਟ ਵੇਚ ਕੇ ਤੇ ਹੋ ਗਏ ਸਾਡੀ ਬਾਜੀ ਮੈਵਿਸ਼ ਵੇਚ ਕੇ ਸਾਰਾ ਕੁਝ ਕਰ ਲਓ ਤੁਸੀਂ ਜੋ ਕਰਨਾ ਜੀ। ਹੁਣ ਨਹੀਂ ਜੀ ਹੋਣਾ। ਹੁਣ ਬਾਹਰ ਕੇ ਵਫਾਕੀ ਮੋਹਤਸਬ ਵਾਲਿਆਂ ਕੋ ਗੱਲ ਪਹੁੰਚ ਗਈ ਆ, ਇਹ ਪੈਸੇ ਲੈ ਕੇ ਦੇਣੇ ਆ ਵਫਾਕੀ ਮੋਹਤਸਬ ਵਾਲਿਆਂ ਨੇ 2 ਕਰੋੜ 30 ਲੱਖ ਰੁਪਇਆ ਲਗਭਗ ਤੇ 16 ਲੱਖ ਅਲੱਗ ਲਗਭਗ, ਉਹਦੇ ਵਿੱਚੋਂ ਜਨਾਬੇ ਲਈ ਐਸੀ ਪੈਸੇ ਲੈ ਕੇ ਦੇਣੇ ਆ PCB ਕੋਲੋਂ ਆਪਣੀ ਜ਼ਿਲ੍ਹੀ ਇੰਤਜ਼ਾਮੀਆ ਨੂੰ कि साड़ी ज़िली इंतज़ामिया वो पैसे लवे। DC साहब तुसी जो हुण लैटर लिख रहे हो कि हमारा इतना वहाँ पे ख़र्चा हो गया, हमें गौरमेंट ऑफ पंजाब पैसे दे, ओ भाई तुसी अपने क्यों नहीं लै रहे? सानू इस गल का जवाब दिओ। तुहाडे तां अपने पैसे PCB को गए आ, PCB वाले इत्थे मैच करा के ओ गए, हर शै इकट्ठी करके लगे आ ते तुसी उन्हां कोल पैसे मंगो। जनाब ये साडा कानूनी हक आ, ਇਹਦੇ ਉੱਤੇ ਅਸੀਂ ਕੋਈ ਕਿਸੇ ਨਾਲ ਨਜਾਇਜ਼ ਨਹੀਂ ਕਰਦੇ ਪਏ, ਅਸੀਂ ਆਪਣਾ ਕਾਨੂੰਨੀ ਹੱਕ ਮੰਗ ਰਹੇ ਹਾਂ। ਅਸੀਂ ਜਨਾਬੇ ਲਈ ਪੰਜਾਬ हुकूमत को जो पैसे मंगिए कि हमारा इतना खर्चा हो गया हमें पैसे दें, ਅਸੀਂ PCB ਵਾਲੇ ਨੂੰ ਕਿਉਂ ਨਾ ਕਹੀਏ ਕਿ ਭਾਈ ਇੱਥੇ ਟੂਰਨਾਮੈਂਟ ਕਰਵਾਇਆ ਵਾ ਜਨਾਬ, ਸਟੇਡੀਅਮ ਸਾਡਾ ਵਾ, ਸਾਡੀ ਮਲਕੀਅਤ ਆ, ਸਾਡੇ ਨਾਮ ਇਹਦਾ NOC ਆ, ਸਾਡੇ ਨਾਮ ਇਹਦੀ ਲੀਜ਼ ਹੋਈ ਆ, ਸਾਨੂੰ ਰੁਪਈਏ ਇੱਥੇ ਰੱਖੋ 1 ਕਰੋੜ 30 ਲੱਖ ਤੇ 16 ਲੱਖ ਅਲੱਗ ਦੇ ਵਿੱਚੋਂ, ਉਹ ਤੁਸੀਂ ਮੰਗਣ ਨਹੀਂ ਡੇ। ਤੇ ਲਹਿਦਾ ਲੈਟਰ ਕਿੰਨੇ ਦਾ ਲਿਖ ਰਹੇ, ਕੋਈ 70 ਲੱਖ ਦਾ, ਕੋਈ 50 ਲੱਖ ਦਾ, ਕੋਈ 30 ਲੱਖ ਦਾ। ਉਹ ਬਈ ਕਰੋੜਾਂ ਰੁਪਇਆ ਉਹਨਾਂ ਕੋਲ ਲਵੋ ਨਾ, ਠੀਕ ਹੈ। ਅਗਰ ਅਸੀਂ SOPs ਤੇ ਜਾਵਾਂਗੇ ਨਾ ਤੇ PCB ਵਾਲੇ ਆਪਣੇ ਪੱਲਿਓਂ 2 ਕਰੋੜ ਰੁਪਇਆ ਸਾਨੂੰ ਦੇ ਕੇ ਜਾਣਗੇ। ਅੱਛਾ ਜਿਹੜਾ ਕਾਨੂੰਨ ਆ, ਜਿਹੜਾ ਕਾਇਦਾ ਵਾ ਉਹ ਇਹ ਆ ਕਿ ਜਨਾਬ PCB ਇੱਕ ਲੈਟਰ ਲਿਖਦਾ, ਇੱਕ MOU ਸਾਈਨ ਹੁੰਦਾ ਦੋਨਾਂ ਦੇ ਦਰਮਿਆਨ, PCB ਦੇ ਦਰਮਿਆਨ ਤੇ ਜ਼ਿਲ੍ਹੀ ਇੰਤਜ਼ਾਮੀਆ ਦੇ ਦਰਮਿਆਨ। ਹੁਣ ਮੈਨੂੰ ਨਹੀਂ ਸਮਝ ਆਈ ਕਿ ਸਾਡੇ DC ਸਾਹਿਬ ਨੂੰ ਇਸ ਗੱਲ ਦਾ ਡਰ ਕੀ ਆ ਕਿ ਕੋਈ ਐਸੀ ਵੱਡੀ ਤਾਕਤ ਪਿੱਛੇ ਆ, ਕੌਣ ਪਿੱਛੇ ਆ ਜਿਹੜਾ ਇਹ ਕੰਮ ਕਰਨ ਨਹੀਂ ਦੇ ਰਿਹਾ ਜਾਂ ਇਹ ਕੰਮ ਹੋਣ ਨਹੀਂ ਦੇ ਰਿਹਾ ਕਿ ਅਸੀਂ MOU ਸਾਈਨ ਨਹੀਂ ਕੀਤਾ, ਅਸੀਂ ਕੋਈ ਗੱਲ ਨਹੀਂ ਕੀਤੀ, ਅਸੀਂ ਕੋਈ ਬਾਤ ਨਹੀਂ ਕੀਤੀ। ਇੰਜ ਕਰਕੇ ਜਨਾਬੇ ਵਾਲੀ ਪਲੇਟ ਦੇ ਵਿੱਚ ਖੀਰ ਰੱਖੀ ਆ, ਖੀਰ ਰੱਖ ਕੇ ਅਗਲਿਆਂ ਨੂੰ ਪੇਸ਼ ਕਰ ਦਿੱਤੀ ਆ, ਅਗਲਿਆਂ ਨੇ ਜਨਾਬ ਖਾਧੀ ਆ, ਉਹਨਾਂ ਨੇ ਪਲੇਟ ਹੀ ਵਾਪਸ ਨਹੀਂ ਕੀਤੀ, ਪਲੇਟ ਵੀ ਲੈ ਕੇ ਨਿਕਲ ਗਏ। ਸਾਨੂੰ ਸਿਰਫ ਇੰਨੀ ਗੱਲ ਦੱਸ ਦਿਓ, ਇਹ ਤੋਂ ਪਹਿਲੇ ਫੈਸਲਾਬਾਦ ਦੇ ਵਿੱਚ ਬਹੁਤ ਸਾਰੇ ਡਿਪਟੀ ਕਮਿਸ਼ਨਰ ਆਏ ਨੇ, ਬਹੁਤ ਸਾਰੇ DCOs ਆਏ ਨੇ, ਕਿਸੇ ਨੇ ਜਨਾਬੇ ਵਾਲੀ ਏਡਾ ਲਿੱਸਾ ਨੇ ਆ ਨਹੀਂ ਦਿੱਤਾ। ਉਹਨਾਂ ਨੇ ਜਨਾਬੇ ਵਾਲੀ ਗੱਜ ਵੱਜ ਕੇ ਗੱਲ ਕੀਤੀ ਹੈ, ਕੋਈ ਐਸੀ ਗੱਲ ਨਹੀਂ ਹੈਗੀ। ਸਟੇਡੀਅਮ ਹੈ ਨਾ, ਜਿਹਨੂੰ ਜਾਂਦਾ ਚਲਾ ਜਾਵੇ, ਇਸ ਗੱਲ ਤੇ ਕੋਈ ਇਤਰਾਜ਼ ਨਹੀਂ ਹੈਗਾ। ਲੇਕਿਨ ਜ਼ਿਲ੍ਹੀ ਇੰਤਜ਼ਾਮੀਆ ਦਾ, ਸਾਡੇ ਫੈਸਲਾਬਾਦ ਦਾ ਜਿਹੜਾ ਇੰਨਾ ਨੁਕਸਾਨ ਕੀਤਾ ਜਾ ਰਿਹਾ ਵਾ, ਇਹ ਕਿਉਂ ਕੀਤਾ ਜਾ ਰਿਹਾ ਵਾ? ਇੱਕ ਤਾਂ ਜਨਾਬ ਸ਼ਹਿਰੀਆਂ ਦੇ ਪੈਸੇ, ਸਾਡੀ ਤੁਹਾਨੂੰ ਦਰਖਾਸਤ ਆ ਵਫਾਕੀ ਮੋਹਤਸਬ ਵਾਲਿਆਂ ਨੂੰ ਕਿ ਸਾਡੇ ਸ਼ਹਿਰੀਆਂ ਦੇ ਪੈਸੇ ਜਿਹੜੇ ਆ ਇਹ ਫਿਲ ਫੌਰ ਵਾਪਸ ਕਰਵਾਏ ਜਾਣ। ਦੂਸਰੀ ਜਨਾਬ DC ਸਾਹਿਬ ਨੂੰ ਗੁਜ਼ਾਰਿਸ਼ ਆ, ਅਗਰ DC ਸਾਹਿਬ ਨਹੀਂ ਭਾਰ ਚੱਲ ਸਕਦੇ ਤੇ ਮੈਂ ਜਨਾਬ ਚੀਫ ਸੈਕਟਰੀ ਸਾਹਿਬ ਨੂੰ ਗੁਜ਼ਾਰਿਸ਼ ਕਰਾਂਗਾ, ਵਜ਼ੀਰ ਆਲਾ ਮਰੀਮ ਨਵਾਜ਼ ਨੂੰ ਗੁਜ਼ਾਰਿਸ਼ ਕਰਾਂਗਾ ਕਿ ਮੈਡਮ ਇਹਦਾ ਆਪ ਨੋਟਿਸ ਲਵੋ, ਸਾਡੇ ਪੈਸੇ ਸਾਡੀ ਜ਼ਿਲ੍ਹੀ ਇੰਤਜ਼ਾਮੀਆ ਨੂੰ ਲੈ ਕੇ ਦਿਓ, ਨਹੀਂ ਤਾਂ ਅਸੀਂ ਜਨਾਬੇ ਲਈ ਤੁਹਾਡੇ ਕੋਲ ਮੰਗਾਂਗੇ, ਤੁਸੀਂ ਦੇਣੇ ਕੋਈ ਨਹੀਂ, ਤੁਹਾਡੇ ਕੋਲ ਅੱਗੇ ਕੋਈ ਨਹੀਂ। ਬਹੁਤ ਸ਼ੁਕਰੀਆ।